ਜੇ ਕਿ ਜਿਹੜਾ ਪੰਜਾਬ ਦਾ ਸਿਨੇਮਾ जो स्टार्ट तो होया ना 1931 ਜਾਂ ਉਹ ਤੋਂ ਪਹਿਲਾਂ मतलब है कि शौकिया तौर ਤੇ कुछ लोगों ने शुरू करता ਸੀ ਤੇ ਹੀਰਾ ਜਦ ਬਾਅਦ ਅਸੀਂ ਕਹਿੰਦੇ ਕਿ ਵਗੈਰਾ ਸਟਾਰਟ ਹੋਇਆ ਤੇ ਪੰਜਾਬੀ ਸਿਨੇਮਾ ਦੇ ਨਾਲ ਜਿਹੜੀਆਂ ਫਿਲਮਾਂ ਬਣੀਆਂ ਉਹ ਇਹ ਸਮਝਣਾ ਮੈਂ ਸਮਝਦਾ ਕਿ ਉਹਨਾਂ ਦੀ ਇੱਕ ਐਜੂਕੇਸ਼ਨਲ ਵੈਲਿਊ ਵੀ ਸੀ ਉਹਨਾਂ ਉਹ ਸਿਨੇਮੇ ਦੀ ਕਿਉਂਕਿ ਪੰਜਾਬੀ ਜ਼ਬਾਨ ਸਕੂਲਾਂ ਕਾਲਜਾਂ 'ਚ ਨਹੀਂ ਸੀ ਪੜ੍ਹਾਈ ਜਾਂਦੀ ਉਸ ਦੇ ਖਾਸ ਤੌਰ 'ਤੇ ਜੇ ਸਕ੍ਰਿਪਟ ਦੀ ਗੱਲ ਕਰੀਏ ਤਾਂ ਸ਼ਾਹਮੁਖੀ ਸਕ੍ਰਿਪਟ ਦਾ ਵਜੂਦ ਵੀ ਸੀ ਨਿਸਾਬਾਂ ਦੇ ਵਿੱਚ ਅਤੇ ਪੰਜਾਬੀ ਸਿਨੇਮਾ ਰਾਹੀਂ ਪਬਲਿਕ ਜਿਹੜੀ ਨੂੰ ਪੰਜਾਬ ਦੀ ਐਜੂਕੇਟ ਹੋਈ ਜਾਂ ਉਹਨੂੰ ਸ਼ੌਰੀ ਤੌਰ 'ਤੇ ਜਾਂ ਲਾਸ਼ੌਰੀ ਤੌਰ 'ਤੇ ਐਜੂਕੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬੀ ਫੋਕਲੋਰ ਸੀ ਸਿਨੇਮੇ 'ਚ ਆਇਆ ਪੰਜਾਬੀ ਦੀਆਂ ਦਾਸਤਾਨਾਂ ਆਈਆਂ ਕਿਸੇ ਕਹਾਣੀਆਂ ਆਏ ਪਹਿਲੀਆਂ ਫਿਲਮਾਂ ਸਰ ਸਾਰੇ ਲੈਜੈਂਡਰੀ ਸਾਡੇ ਜਿਹੜੇ ਕਲਾਕਾਰ ਨੇ ਲੈਜੈਂਡਰੀ ਸਾਡੇ ਬੰਦੇ ਨੇ ਉਹਨਾਂ ਦੇ ਉੱਪਰ ਬਣੇ ਨੇ ਹੀਰ ਰਾਂਝਾ ਮਿਰਜ਼ਾ ਸਾਹਿਬਾਂ ਜਿੰਨੀਆਂ ਦੰਤ ਕਥਾਵਾਂ ਨੇ ਲੈਜੈਂਡ ਸਟੋਰੀਜ਼ ਨੇ ਜਿਹੜੀਆਂ ਉਹਨਾਂ ਦੇ ਉੱਪਰ ਹੀ ਸਿਨੇਮਾ ਹੈ ਈਵਨ ਪੂਰਨ ਭਗਤ ਤੇ ਫਿਲਮ ਬਣੇ ਸਿਆਲਕੋਟ ਦਾ ਅੰਦਰ ਆਪਣਾ ਇੱਕ ਸੇਂਟ ਯਾਨੀ ਸਰ ਜਿਹੜੇ ਨੋਨ ਸੇਂਟ ਨੇ ਨਾ ਪੰਜਾਬ 'ਚ ਸਭ ਤੋਂ ਪਹਿਲਾ ਸੇਂਟ ਉਹ ਸੀ ਪੂਰਨ ਭਗਤ ਆਪਣਾ ਰਾਜਾ ਸਾਲਬਾਨ ਦੇ ਜ਼ਮਾਨੇ ਦੇ ਵਿੱਚ ਰਾਜਾ ਰਸਾਲੂ ਇਹ ਸਾਰੀਆਂ ਦਾਸਤਾਨਾਂ ਮੇਰੀ ਕਿਤਾਬ ਦੇ ਵਿੱਚ ਉਹਨਾਂ ਦਾ ਜ਼ਿਕਰ ਹੈ ਜੀ ਜਿਹੜੀ ਕਿਤਾਬ ਮੈਂ ਤੁਹਾਨੂੰ ਪੇਸ਼ ਕਰਨ ਦੇ ਲਈ ਤੁਹਾਡੇ ਕੋਲ ਭੇਂਟ ਕਰਨ ਦੇ ਲਈ ਲੈ ਕੇ ਆਈ ਹਾਂ ਟਿਕਟਾਂ 2 ਲੈ ਲਈ ਉਹਦੇ ਵਿੱਚ 1939 ਦੀ ਜਿਹੜੀ ਉਹ ਪੂਰਨ ਭਗਤ ਹੋਰਾਂ ਦੀ ਫਿਲਮ ਬਣੀ ਹੋਈ ਉਹਦਾ ਬਕਾਇਦਾ ਪੋਸਟਰ ਵੀ ਲਾਇਆ ਉਹ ਕਿਹੜੇ ਸਿਨੇਮੇ 'ਚ ਲੱਗੀ ਸੀ ਉਸ ਵੇਲੇ ਅਤੇ ਇਸ ਤੋਂ ਬਿਨਾਂ ਦੁੱਲਾ ਭੱਟੀ ਉਹਨਾਂ ਦਾ ਜਿੱਦਾਂ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕੋਲ ਜਿਹੜੇ ਇਸ ਵਕਤ ਮੌਜੂਦ ਨੇ ਮਹਾਨ ਹਸਤੀ ਆਪਣੇ ਕੋਲ ਇਹ ਜਨਾਬ ਤਾਰਿਕ ਜਟਾਲਾ ਜੀ ਨੇ ਜਿਹੜੇ ਕਿ ਲਾਹੌਰ ਦੇ ਦਿਆਲ ਸਿੰਘ ਕਾਲਜ ਦੇ ਵਿੱਚ ਪ੍ਰੋਫੈਸਰ ਔਰ ਪ੍ਰਿੰਸੀਪਲ ਵੀ ਰਹੇ ਨੇ ਇਹਨਾਂ ਦਾ ਬਹੁਤ ਅੱਛੀ ਕੰਟਰੀਬਿਊਸ਼ਨ ਆਪਣੇ ਸ਼ੋਬੇ ਦੇ ਵਿੱਚ ਰਹੀ ਹੈ ਜਿਹੜਾ ਇਹਨਾਂ ਦਾ ਪ੍ਰੋਫੈਸ਼ਨ ਸੀ ਬਟ ਜਿਹੜਾ ਸਾਨੂੰ ਅੱਜ ਮਿਲਣ ਦਾ ਸਬੱਬ ਮਿਲਿਆ ਮੇਰੀ ਇਹਨਾਂ ਨੂੰ ਮਿਲਣ ਦੀ ਇੱਛਾ ਜਿਹੜੀ ਉਹ ਇਹਨਾਂ ਨੂੰ ਮਿਲ ਕੇ ਹੋਰ ਵੀ ਵਧੀਆ ਵੱਧ ਗਈ ਹੈ ਕਾਰਨ ਕੀ ਹੈ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਜਿਹੜਾ ਬਰਥ ਹੈ ਉਹ ਅੰਗਰੇਜ਼ਾਂ ਦੇ ਸਮੇਂ ਤੋਂ ਉਹ ਜਦੋਂ ਉਦੋਂ ਦੇ ਇਹ ਦੇਖ ਰਹੇ ਆ ਸਾਰਾ ਨਿਜ਼ਾਮ ਤਾਂ 4.5 ਸਾਲ ਦੀ ਉਮਰ ਸੀ ਜਦੋਂ 1947 'ਚ ਬਟਵਾਰਾ ਹੋਇਆ ਇਹਨਾਂ ਦਾ ਇਹ ਕਹਿੰਦੇ ਮੈਨੂੰ ਹਲਕੀ ਹੋਸ਼ ਸੀ ਪਰ ਮੈਂ ਸਮਝਦੀ ਹਾਂ ਕਿ ਇਹਨਾਂ ਦੇ ਅੰਦਰ ਇੱਕ ਸਦੀ ਹੈ ਪੂਰੀ ਜਿਹੜੀਆਂ ਚੀਜ਼ਾਂ ਪਿੱਛੇ ਅਸੀਂ ਇੰਡੀਆ 'ਚ ਬੈਠ ਕੇ ਜਾਂ ਅਸੀਂ ਅਦਾਰਿਆਂ 'ਚ ਬੈਠ ਕੇ ਬਹਿਸ ਕਰਦੇ ਹਾਂ ਜਾਂ ਚਰਚਾ ਕਰਦੇ ਹਾਂ ਲਾ ਲਓ ਤੁਸੀਂ ਵੀ ਉਦੋਂ ਕਿਹੋ ਜਿਹੇ ਹਾਲਾਤ ਹੋਣਗੇ ਇਹਨਾਂ ਨੇ ਉਹ ਦੇਖੇ ਹੋਏ ਨੇ ਸਾਡੇ ਵਾਸਤੇ ਤੁਸੀਂ ਇੱਕ ਵੱਡੀ ਹਸਤੀ ਹੋ ਕਿਉਂਕਿ ਜਿਨ੍ਹਾਂ ਨੇ ਦੇਖਿਆ ਹੋਇਆ ਨਾ ਉਹ ਜ਼ਿਆਦਾ ਵਧੀਆ ਦੱਸਦੇ ਸਾਡੇ ਕੋਲ ਸਾਰੀਆਂ ਗੱਲਾਂ ਸੁਣੀਆਂ ਸੁਣਾਈਆਂ ਹੀ ਪਹੁੰਚ ਰਹੀਆਂ ਨੇ ਬਿਲਕੁਲ ਲੇਕਿਨ ਬੁਨਿਆਦੀ ਤੌਰ 'ਤੇ ਚੂੰਕਿ ਮੌਜੂਦ ਸਾਡਾ ਪੰਜਾਬੀ ਸਿਨੇਮਾ ਜੀ ਅਤੇ ਇਸ ਵਜ੍ਹਾ ਕਰਕੇ ਅਸੀਂ ਸਿਨੇਮਾ 'ਤੇ ਫੋਕਸ ਕਰਾਂਗੇ ਜੀ ਜੀ ਅਤੇ ਪੰਜਾਬੀ ਸਿਨੇਮਾ ਦੀ ਜਦੋਂ ਗੱਲ ਕਰਨੇ ਆ ਨਾ ਅਤੇ ਇਹਦੇ 'ਚ ਜ਼ਿਕਰ ਸਿਰਫ ਇਹ ਨਹੀਂ ਕਿ ਪੰਜਾਬ ਦੇ ਵਿੱਚ ਬਣਨ ਵਾਲੀਆਂ ਫਿਲਮਾਂ ਕਿਉਂਕਿ ਪੰਜਾਬੀ ਸਿਨੇਮਾ ਪੂਰੇ ਹਿੰਦੁਸਤਾਨ 'ਚ ਫੈਲਿਆ ਹੋਇਆ ਸੀ ਕਲਕੱਤਾ 'ਚ ਪਹਿਲੀ ਪੰਜਾਬੀ ਫਿਲਮ ਕਲਕੱਤਾ 'ਚ ਬਣੀ ਮਤਲਬ ਇੱਥੋਂ ਲਾਹੌਰ ਤੋਂ ਬਾਅਦ ਜਿਹੜੀਆਂ ਫਿਲਮਾਂ ਬਣੀਆਂ ਨਾ ਪੰਜਾਬੀ ਅਤੇ ਕਲਕੱਤਾ 'ਚ ਫਿਲਮਾਂ ਬਣੀਆਂ ਫਿਰ ਬੰਬੇ 'ਚ ਬਣੀਆਂ ਫਿਰ ਲਾਹੌਰ ਯਾਨੀ ਇਹ 3 ਕਲਕੱਤਾ ਬੰਬੇ ਅਤੇ ਲਾਹੌਰ ਮਦਰਾਸ ਵੀ ਚੌਥਾ ਸੈਂਟਰ ਸੀ ਮੁਤਹਿਦਾ ਹਿੰਦੁਸਤਾਨ ਦੇ ਵਿੱਚ ਫਿਲਮ ਸਾਜੀ ਦਾ ਲੇਕਿਨ ਪੰਜਾਬੀ ਸਿਨੇਮਾ ਕਲਕੱਤਾ ਬੰਬਈ ਅਤੇ ਲਾਹੌਰ ਹੁਣ ਮੁੰਬਈ ਕਹਿੰਦੇ ਨੇ ਸਾਡੇ ਮੂੰਹ 'ਤੇ ਬੰਬੇ ਜਾਂ ਬੰਬਈ ਛੜਿਆ ਦਾ ਅੱਛਾ ਅਤੇ ਇਹਨਾਂ ਸੈਂਟਰ 'ਚ ਫਿਲਮਾਂ ਬਣਦੀਆਂ ਸਨ ਔਰ ਬੜੀਆਂ ਅੱਛੀ ਫਿਲਮਾਂ ਨੇ ਬਣੀਆਂ ਖਾਸੀਅਤ ਸੀਗੀ ਸਰ ਲਾਹੌਰ ਦਾ ਤਾਂ ਆਪਣਾ ਸੈਂਸਰ ਬੋਰਡ ਸੀ ਜਿਹਦੇ ਕਰਕੇ ਅੱਜ ਤੱਕ ਮੈਂ ਇੱਥੇ ਇਸ ਮੁਲਾਕਾਤ ਦੇ ਵਿੱਚ ਇਹ ਚਰਚਾ ਅਸੀਂ ਜ਼ਰੂਰ ਕਰਾਂਗੇ ਹੋ ਸਕੇ ਸਰ ਸਾਨੂੰ ਚਾਨਣਾ ਪਾਉਣਗੇ ਇਸ ਚੀਜ਼ 'ਤੇ ਬੰਬੇ ਦਾ ਸੈਂਸਰ ਬੋਰਡ ਜੋ ਸੀ ਮਦਰਾਸ ਕਲਕੱਤੇ ਦੀ ਜੋ ਵੀ ਫਿਲਮਾਂ ਦੀ ਜਾਣਕਾਰੀ ਸੀ ਉਹ ਸਾਰੀ ਇੱਕ ਬੰਬੇ ਦੇ ਆਰਕਾਈਵ ਪੂਨਾ ਦੇ ਵਿੱਚ ਫਿਲਮ ਆਰਕਾਈਵ ਦੇ ਵਿੱਚ ਪਈ ਹੈ ਪੰਜਾਬੀ ਫਿਲਮ ਦਾ ਜਿਹੜਾ ਰਾਮ ਰੌਲਾ ਪੈ ਰਿਹਾ ਉਹ ਪੈ ਹੀ ਇਸ ਕਰਕੇ ਰਿਹਾ ਕਿਉਂਕਿ ਇਹਦੇ ਕੋਲ ਕਿਸੇ ਦਾ ਵੀ ਸੈਂਸਰ ਰਿਕਾਰਡਡ ਡਿਟੇਲ ਨਹੀਂ ਹੈ ਮੇਰਾ ਮੰਨਣਾ ਆ ਮੈਂ ਮੰਨ ਨਹੀਂ ਸਕਦੀ ਜਸਟ ਵੀ ਇਹ ਗੱਲ ਕਿਉਂਕਿ ਅਜੇ ਮੈਂ ਉਹਨੂੰ ਐਕਸਪਲੋਰ ਨਹੀਂ ਕਰਦੀ ਇਹਦੀਆਂ ਜਿਹੜੀਆਂ ਸੈਂਸਰ ਡਿਟੇਲਸ ਨੇ ਮੈਨੂੰ ਜਿੱਥੋਂ ਤੱਕ ਲੱਗਦਾ ਉਹ ਲਾਹੌਰ ਦੇ ਕਿਸੇ ਆਰਕਾਈਵ 'ਚੋਂ ਨਿਕਲਣੀਆਂ ਕਿਉਂਕਿ ਲਾਹੌਰ ਸੈਂਸਰ ਬੋਰਡ ਸੀ ਉਸ ਸਮੇਂ ਅਤੇ ਲਾਹੌਰ ਦਾ ਜਦੋਂ ਬਟਵਾਰਾ ਹੋਇਆ ਪਾਕਿਸਤਾਨ ਅਤੇ ਇੰਡੀਆ ਦਾ ਉਦੋਂ ਦਾ ਜਿਹੜਾ ਡਾਟਾ ਬਹੁਤ ਜ਼ਿਆਦਾ ਕੀਮਤੀ ਸੀ ਜਿਵੇਂ ਅਖਬਾਰ ਸੀਗੇ ਸਾਡੇ ਵੱਲ ਅੱਜ ਵੀ ਉੱਧਰ ਗੱਲ ਕਰਦੇ ਚੜ੍ਹਦੇ ਪੰਜਾਬ 'ਚ ਦਾ ਟ੍ਰਿਬਿਊਨ ਦਾ ਟਰੱਕ ਕਰਕੇ ਲੈ ਕੇ ਗਏ ਸੀ ਹਾਂਜੀ ਉਹ ਪੂਰਾ ਸਾਰਾ ਕੁਝ ਲੈ ਗਏ ਸੀ ਮੇਰੀ ਕਿਤਾਬ ਦੀ ਖਾਸੀਅਤ ਵੀ ਇਸ ਕਰਕੇ ਮੈਂ ਜਨਾਬ ਫਰਿਆਦ ਅਹਿਮਦ ਅਸ਼ਰੂ ਉਹਨਾਂ ਦਾ ਹਰ ਜਗ੍ਹਾ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੇ ਸ਼ਾਹਮੁਖੀ ਸਕ੍ਰਿਪਟ 'ਚ ਆਪਣੀ ਜਿਹੜੀ ਕਿਤਾਬ ਲਿਖ ਕੇ ਜਾਣਕਾਰੀ ਸਾਂਝੀ ਕੀਤੀ ਹੈ ਮੈਂ ਉਹਦੇ 'ਚ ਇਜ਼ਾਫਾ ਕੀਤਾ ਇਸ ਕਰਕੇ ਕਿਉਂਕਿ ਸਿਨੇਮਾ ਲਿਖਿਆ ਨਹੀਂ ਜਾ ਸਕਦਾ
ਸਿਨੇਮਾ ਕੰਪਾਈਲ ਕਰਨ ਵਾਲੀ ਚੀਜ਼। ਤੇ ਮੈਂ ਕਹਿੰਦੀ ਉਹ ਲੋਕ ਕਮਲੇ ਨੇ ਜਿਹੜੇ ਆਪਣੇ ਆਪ ਨੂੰ ਸਿਨੇਮੇ ਦਾ ਲੇਖਕ ਦੱਸਦੇ ਨੇ, ਲੇਖਕ ਨਹੀਂ ਆਉਂਦੇ, ਅਸੀਂ ਸਿਰਫ ਕੰਪਾਈਲ ਕਰ ਰਹੇ ਹਾਂ। ਇੱਦਾਂ ਹੀ ਫਯਾਜ਼ ਸਾਹਿਬ ਨੇ ਜਿਹੜੀ ਕੋਸ਼ਿਸ਼ ਕੀਤੀ, ਉਹਨਾਂ ਨੇ ਗੀਤ ਕਲੈਕਟ ਕੀਤੇ ਸੀ। ਮੈਂ ਆਪਣੀ ਗੱਲ 'ਤੇ ਦੁਬਾਰਾ ਆਉਂਦੀ ਹਾਂ, ਜਿਹੜਾ 1947 ਦਾ ਟਾਈਮ ਹੈ ਨਾ ਜੀ, ਉਹ ਇੰਨਾ ਕੁ ਕਰੂਸ਼ੀਅਲ ਸੀ, ਉਹਦੀ ਜਾਣਕਾਰੀ ਨੂੰ ਅਸੀਂ ਇਗਨੋਰ ਕੀਤੇ ਬਿਨਾਂ ਅੱਗੇ ਨਹੀਂ ਜਾ ਸਕਦੇ। ਕੋਈ ਬੰਦੇ ਸਿਨੇਮੇ ਦੀ ਜਾਣਕਾਰੀ ਕਰਨ ਬੈਠਦੇ ਆ ਤਾਂ ਉਹ 1947 ਦਾ ਟਾਈਮ ਹੀ ਛੱਡ ਦਿੰਦੇ, ਕਹਿੰਦੇ ਉਹ ਵਨ ਡੇ ਸੀ। ਪਰ ਫਯਾਜ਼ ਸਾਹਿਬ ਉਹਨਾਂ ਦੀ ਮਿਹਰਬਾਨੀ ਸਦਕਾ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਸਨੇ 3 ਇਹੋ ਜਿਹੀਆਂ ਫਿਲਮਾਂ ਸੀ, ਵਿਸਾਖੀ, ਕਾਲੀਆਂ ਰਾਤਾਂ ਅਤੇ ਮਾਹੀ। ਇਹ ਤਿੰਨੋਂ ਫਿਲਮਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਉਦੋਂ ਅੰਡਰ ਪ੍ਰੋਸੈਸ ਸੀ, ਤੇ ਮੈਂ ਉਹਨਾਂ ਦੇ ਪੋਸਟਰ ਵੀ ਲੱਭੇ। ਬਾਅਦ 'ਚੋਂ ਕਦੋਂ ਜਾ ਕੇ ਰਿਲੀਜ਼ ਹੋਈ ਇਹਦੀ ਜਾਣਕਾਰੀ ਵੀ ਆਪਣੀ ਕਿਤਾਬ ਟਿਕਟਾਂ 2 ਲੈਣੇ 'ਚ ਸ਼ਾਮਿਲ ਕੀਤੀ। ਇਹ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਮੈਂ ਇਤਿਹਾਸ ਨੂੰ ਅਧੂਰਾ ਨਹੀਂ ਛੱਡਿਆ। ਅੱਛਾ, ਇਹ ਸਾਡੇ ਪਾਸੇ ਮਸਲਾ ਹੈ ਕਿ ਇੱਥੇ ਜਦੋਂ ਆਰਕਾਈਵ ਬਣਦੇ ਨੇ, ਇਹ ਸਰਕਾਰੀ ਸਤਹ 'ਤੇ ਬਣਦੇ ਨੇ, ਤਕਰੀਬਨ ਘੁੰਮਣ ਇਨਵਾਲਵ ਹੁੰਦੀ ਹੈ। ਇਹਦੇ 'ਚ ਘੁੰਮਣ ਫਿਲਮਾਂ ਦੇ ਵਿੱਚ ਇਨਵਾਲਵਮੈਂਟ ਜਿਹੜੀ ਨਾ ਤਮੀਰੀ ਕਿਸਮ ਦੀ ਉਹ ਬਹੁਤ ਘੱਟ ਹੈ ਸਾਡੇ ਪਾਸੇ, ਜਿਹਦੀ ਵਜ੍ਹਾ ਕਰਕੇ ਅਸੀਂ ਕੋਈ ਐਸਾ ਇੱਥੇ ਨਾ ਕੋਈ ਆਰਕਾਈਵ ਬਣ ਸਕਿਆ ਸਰਕਾਰੀ ਸਤਹ 'ਤੇ, ਨਾ ਇੱਥੇ ਕੋਈ ਕੰਮ ਹੋਇਆ। ਪ੍ਰਾਈਵੇਟ ਲੋਕਾਂ ਨੇ ਕੀਤਾ, ਜੀ ਪ੍ਰਾਈਵੇਟ ਲੋਕਾਂ ਨੇ ਕੀਤਾ ਹੈ, ਔਰ ਉਹਨਾਂ ਨੇ ਪ੍ਰਾਈਵੇਟ ਕਲੈਕਸ਼ਨਸ ਰੱਖੀਆਂ ਨੇ, ਔਰ ਕਾਫੀ ਮਾਲੂਮਾਤ ਉਹਨਾਂ ਇਕੱਠੀਆਂ। ਜਿਸ ਤੁਸੀਂ ਅਸ਼ਰ ਸਾਹਿਬ ਦਾ ਨਾਂ ਲਿਆ, ਇਸ ਤਰ੍ਹਾਂ ਪਰਵੇਜ਼ ਭਾਈ ਸਾਹਿਬ ਨੇ, ਉਹਨਾਂ ਨੇ ਵੀ ਕਾਫੀ ਕੰਮ ਕੀਤਾ। ਹੋਰ ਵੀ ਕਈ ਨਾਮ ਮਿਲਦੇ ਨੇ ਜਿਨ੍ਹਾਂ ਨੇ ਕਿ ਸਿਨੇਮਾ ਦੇ ਉੱਤੇ ਬਹੁਤ ਕੰਮ ਕੀਤਾ, ਲੇਕਿਨ ਉਹ ਸਾਰਾ ਪ੍ਰਾਈਵੇਟ ਲੈਵਲ 'ਤੇ ਵੇ। ਉਹਨਾਂ ਨੇ ਘਰਾਂ ਦੇ ਵਿੱਚ ਬਣਾਏ ਨੇ ਆਰਕਾਈਵ, ਘਰਾਂ 'ਚ ਉਹਨਾਂ ਕੋਲ ਕਲੈਕਸ਼ਨ ਵੀ ਹੈ, ਪੋਸਟਰਸ ਨੇ ਉਹਨਾਂ ਕੋਲ, ਕਿਤਾਬਾਂ ਨੇ, ਰਿਕਾਰਡ ਨੇ, ਫਿਲਮਾਂ ਨੇ, ਫਿਲਮਾਂ ਹਰ ਕਿਸਮ ਦੀ ਮਤਲਬ ਭਾਰਤ ਦੇ ਵਿੱਚ ਉਸ ਸਮੇਂ ਦਾ ਮਤਲਬ ਸਿਨੇਮਾ ਨਾਲ ਜੁੜੀ ਹੋਈ ਹਾਂ ਰੱਖੀ, ਲੇਕਿਨ ਉਹ ਫਿਰ ਇੱਕ ਕਿਸਮ ਦਾ ਪ੍ਰਾਈਵੇਟ ਖਜ਼ਾਨਾ ਹੈ। ਉਹ ਪ੍ਰਾਈਵੇਟ ਖਜ਼ਾਨੇ ਨੂੰ ਤੁਸੀਂ ਪਬਲਿਕ ਨਹੀਂ ਕਰ ਸਕਦੇ। ਉਹ 'ਚ ਬੜੇ ਮਤਲਬ ਆ ਜਾਂਦੀਆਂ ਚੀਜ਼ਾਂ ਕਿ ਕਿਸ ਤਰ੍ਹਾਂ ਉਹ ਇੱਕ ਕਿਸਮ ਜ਼ਾਇਆ ਹੋ ਜਾਂਦੀ ਚੀਜ਼। ਹਾਂ, ਜੇ ਹਕੂਮਤ ਵੱਲ ਕੋਈ ਹੋਵੇ ਐਸੀ ਗੱਲ, ਉਹ ਫਿਰ ਫਾਇਦਾ ਹੁੰਦੀ, ਉਹ ਇੱਕ ਅਦਾਰਾ ਬਣ ਰਿਹਾ ਜਿਹੜਾ ਕਿ ਚੀਜ਼ਾਂ ਨੂੰ ਮਹਿਫੂਜ਼ ਰੱਖਦਾ। ਸ਼ਾਇਦ ਉਹ ਹਕੂਮਤੀ ਸਤਹ 'ਤੇ ਇਸ ਕਰਕੇ ਵੀ ਐਫਰਟਸ ਨਹੀਂ ਹੋ ਪਾਏ, ਕਿਉਂਕਿ ਜਿਹੜੇ ਪ੍ਰਾਈਵੇਟ ਚੀਜ਼ਾਂ ਜਿਨ੍ਹਾਂ ਨੇ ਕਲੈਕਟ ਕੀਤੀਆਂ ਸੀਗੀਆਂ ਉਹ ਬੜੀ ਕੀਮਤ ਦੇ ਕੇ ਅਦਾ ਕੀਤੀਆਂ ਨੇ। ਜਿੱਦਾਂ ਹੁਣ ਮੈਂ ਆਪਣੀ ਕਿਤਾਬ ਦੇ ਵਿੱਚ ਪੁਖਤਾ ਹਵਾਲੇ ਲਾਉਣ ਦੇ ਲਈ ਪੋਸਟਰ ਸਾਰੇ ਕੈਨੇਡਾ, ਅਮਰੀਕਾ, ਉੱਥੋਂ ਦੇ ਆਰਕਾਈਵਸ ਤੋਂ ਮੰਗਾਏ। ਕੁਝ ਜਗ੍ਹਾਵਾਂ ਦਾ ਮੈਨੂੰ ਨਾਂ ਦੱਸਣ ਦੀ ਸ਼ਰਤ 'ਤੇ ਵੀ ਮੇਰੀ ਗੱਲਬਾਤ ਵੀ ਹੋਈ ਉਹਨਾਂ ਨੂੰ। ਉਹਨਾਂ ਨੇ ਮੈਨੂੰ ਕਿਹਾ ਜਗ੍ਹਾ ਹੀ ਨਹੀਂ ਦੱਸੀ, ਕਿਉਂਕਿ ਅਸੀਂ ਤੇਰੀ ਮਦਦ ਕਰ ਦਿੱਤੀ ਹੈ, ਅੱਗੋਂ ਅਸੀਂ ਮਦਦ ਨਹੀਂ ਕਰਾਂਗੇ, ਕਿਉਂਕਿ ਸਾਡੇ ਕੋਲ ਫਿਰ ਰੇਅਰ ਕੀ ਰਹਿ ਜਾਊਗਾ। ਹਾਂ, ਬੰਦ ਹੈ ਵੀ ਉਹ ਨਾ ਵੇਖਿਆ ਜਾਏ ਤੇ ਉਹਨਾਂ ਨੇ ਚਲੇ ਜਾਣਾ ਦੁਨੀਆ 'ਚ, ਉਹਨੇ ਰੇਅਰ ਆ ਕੇ ਕਰਨਾ ਕੀ ਹੈ। ਇਹ ਤਾਂ ਪਬਲਿਕ ਦੀ ਮਦਦ ਹੈ, ਉਹ ਮਦਦ ਪਬਲਿਕ ਨੂੰ ਮਿਲਣੀ ਚਾਹੀਦੀ ਹੈ, ਲੇਕਿਨ ਲੋਕੀ ਬਾਤ ਕਰਦੇ ਕਿਸੇ ਹੋਰ ਲੈਂਗੁਏਜ ਨਾਲ ਸੋਚਦੇ ਨੇ। ਬਿਲਕੁਲ। ਹੁਣ ਤੁਸੀਂ ਪਰਵੇਜ਼ ਰਾਈ ਹੋਰਾਂ ਦਾ ਨਾਮ ਲਿਆ, ਤੇ ਸਾਡੀ ਮੁਲਾਕਾਤ ਤੋਂ ਬਾਅਦ ਅਸੀਂ ਉਹਨਾਂ ਵੱਲ ਜਾ ਰਹੇ ਹਾਂ। ਉਹਨਾਂ ਦੀ ਬੇਟੀ ਨਾਲ ਮੇਰੀ ਗੱਲ ਹੋਈ। ਅੱਛਾ। ਉਹ ਕਹਿੰਦੇ ਕਿ ਅਸਲ ਦੇ ਵਿੱਚ ਮੈਂ ਜਿਹੜੀ ਮੇਰੀ ਖੋਜ ਹੈ ਨਾ, ਉਹਨਾਂ ਪੰਜਾਬ ਦੀ ਫਿਲਮੀ ਤਾਰੀਖ ਦੇ ਨਾਲ ਬਿਲਕੁਲ। ਹਾਂਜੀ, ਮੈਂ ਤੁਹਾਡੇ ਕੋਲ ਇਸ ਗੱਲ ਦਾ ਮਤਲਬ ਖੁਲਾਸਾ ਕਰਦੀ ਹਾਂ, ਮੇਰੇ ਦਿਲ ਦੀ ਗੱਲ ਆ ਇਹ। ਇੱਦਾਂ ਆ ਵੀ ਕਿ ਆਪਾਂ ਉਹਦੇ 'ਚ ਤਾਂ ਲਿਖ ਦਿੱਤਾ ਕਿ ਹੀਰ ਰਾਂਝਾ ਜਿਹੜੀ ਇਹ ਫਿਲਮ ਪਹਿਲੀ ਫਿਲਮ ਹੈ। ਦਿਲ ਦੀ ਮੇਰੇ ਗੱਲ ਦੇ ਵਿੱਚ ਵੀ ਦਿਲ 'ਚ ਇਹ ਹੈ ਕਿ ਮੈਨੂੰ ਹੋਰ ਹਵਾਲੇ ਮਿਲਣ ਇਹਦੇ ਬਾਰੇ। ਇਹ ਹਵਾਲੇ ਜਿੰਨੇ ਹਵਾਲੇ ਮਿਲਣ ਉਨੇ ਘੱਟ ਹੁੰਦਾ। ਨਹੀਂ ਪਤਾ, ਵੇਖੋ ਗੱਲ ਤੁਹਾਡੇ ਜਿਹੜੀ ਉਹਦੀ ਵੈਲਿਊ ਵੱਧਦੀ ਹੈ ਹਵਾਲਿਆਂ ਦੇ ਨਾਲ। ਹਾਂਜੀ, ਤਾਂ ਮੇਰਾ ਇਹ ਮੰਨਣਾ ਆ, ਮੈਨੂੰ ਕਿਸੇ ਬੰਦੇ ਨੇ ਕਿਹਾ ਕਿ ਇਹ ਕਿਤਾਬ ਅਧੂਰੀ ਹੈ। ਉਹਨਾਂ ਨੇ ਇਹ ਕਿਹਾ, ਕਹਿੰਦੇ ਇਹ ਖੋਜ ਜਿਹੜੀ ਹੈ ਅਧੂਰੀ ਹੈ ਫਯਾਜ਼ ਅਹਿਮਦ ਅਸ਼ਰ ਹੋਰਾਂ ਦੀ। ਮੈਂ ਕਿਹਾ ਦੇਖੋ, ਫਯਾਜ਼ ਅਹਿਮਦ ਅਸ਼ਰ ਨੇ ਕੋਸ਼ਿਸ਼ ਤਾਂ ਕੀਤੀ, ਉਹਨਾਂ ਤੋਂ ਦੇਖ ਕੇ ਇੰਸਪਾਇਰ ਹੋ ਕੇ ਮੈਂ ਕੀਤੀ। ਵੇਖੋ ਜੀ, ਇਹ ਅਧੂਰੀ ਵਾਲੀ ਗੱਲ ਇਸ ਵਾਸਤੇ ਗੱਲ ਤੇ ਕਿ ਇੱਕ ਬੰਦਾ ਕੁਝ ਕੰਮ ਕਰਦਾ ਤੇ ਇੱਕ ਬੰਦਾ ਬਿਲਕੁਲ ਨਹੀਂ ਕਰਦਾ। ਜਿਹਨੇ ਕੀਤਾ ਉਹਨੇ ਤਾਂ ਕੀਤਾ ਹੀ ਨਾ ਕੁਛ ਨਾ ਕੁਛ, ਅਗਰ ਉਹਨੂੰ ਵਧਾ ਦੇ। ਖੋਜ ਦਾ ਸਿਲਸਿਲਾ ਤੇ ਜਾਰੀ ਰਹਿੰਦਾ ਨਾ ਹਮੇਸ਼ਾ, ਬਿਹਤਰ ਤੋਂ ਬਿਹਤਰ, ਅੱਗੇ ਤੋਂ ਅੱਗੇ ਰਾਹਾਂ ਅੱਗੇ ਨਿਕਲਦੀ। ਬਲਕਿ ਇੱਕ ਲੜਕੇ ਨੇ ਤਨਕੀਦ ਕਰਨਾ ਬੜਾ ਆਸਾਨ ਹੁੰਦਾ ਹੈ, ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਇੰਡੀਆ ਦੇ ਵਿੱਚ ਇੱਕ ਲੜਕੇ ਨੂੰ ਪਤਾ ਹੋਣ ਦੇ ਬਾਵਜੂਦ ਵੀ ਪਰਵੇਜ਼ ਰਾਹੀ ਹੋਰਾਂ ਨੇ ਵਿਦ ਹਵਾਲੇ ਉਹਨਾਂ ਨੂੰ ਦੱਸਿਆ ਹੋਇਆ ਸੀ ਵੀ ਪਹਿਲੀ ਫਿਲਮ ਕਿਹੜੀ ਹੈ, ਫਿਰ ਵੀ ਉਸ ਲੜਕੇ ਨੇ ਜਾਣ ਬੁੱਝ ਕੇ ਮੇਰੀ ਕਿਤਾਬ ਮਾਰਕੀਟ ਵਿੱਚ ਆਉਣ 'ਤੇ ਮੇਰੇ ਖਿਲਾਫ ਕਹਿ ਲਓ ਕਿ ਇੱਕ ਆਰਟੀਕਲ ਇੰਡਾਇਰੈਕਟ ਲਗਾਇਆ। ਕਹਿੰਦੇ ਮੇਰੀ ਪਰਵੇਜ਼ ਰਾਹੀ ਹੋਰਾਂ ਨਾਲ ਗੱਲ ਹੋਈ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਧਰ ਕਿਸੇ ਨੇ ਗੁਰਮੁਖੀ ਨਹੀਂ ਪੜ੍ਹਨੀ, ਉੱਧਰ ਕਿਸੇ ਨੇ ਸ਼ਾਹਮੁਖੀ ਨਹੀਂ ਪੜ੍ਹਨੀ। ਉਹਨੇ ਜੋ ਦਿਲ ਆਇਆ ਛਾਪ ਲਿੱਤਾ। ਮੈਨੂੰ ਬੜਾ ਬੁਰਾ ਲੱਗਿਆ। ਮੈਂ ਕਿਹਾ ਸਿਨੇਮਾ ਕੋਈ ਮੇਰੀ ਜੱਦੀ ਜਾਇਦਾਦ ਤਾਂ ਹੈ ਕੋਈ ਨਹੀਂ ਸੀ। ਮੈਂ ਚਾਹੁੰਦੀ ਹਾਂ ਕਿ ਕੱਲ੍ਹ ਨੂੰ ਜਦੋਂ ਅਸੀਂ ਉਮਰ ਦਰਾਜ਼ ਹੋ ਜਾਵਾਂਗੇ, ਹੋ ਸਕਦਾ ਸਾਨੂੰ ਕੋਈ ਯੰਗ ਸਟੂਡੈਂਟ ਚਾਰਾਂ ਨੂੰ ਇਕੱਠੇ ਬਿਠਾ ਕੇ ਬੈਠਾ ਹੋਵੇ ਅਤੇ ਸਾਨੂੰ ਪੁੱਛ ਰਿਹਾ ਹੋਵੇ ਕਿ ਤੁਸੀਂ ਸਿਨੇਮੇ ਨੇ ਕੀ ਕੀਤਾ, ਤਾਂ ਉਦੋਂ ਮੈਂ ਮਾਣਨਾ ਕਹੂੰਗੀ ਕਿ ਮੈਂ ਕਿਤਾਬ ਲਿਖੀ ਸੀ ਸਿਨੇਮੇ। ਮੈਨੂੰ ਇਸ ਗੱਲ ਦੀ ਖੁਸ਼ੀ ਸੀ, ਪਰ ਉਹਨਾਂ ਨੇ ਬੜਾ ਮੈਨੂੰ ਡਿਸਹਾਰਟਡ ਕੀਤਾ ਇਸ ਮਾਮਲੇ ਵਿੱਚ। ਫਿਰ ਮੇਰੀ ਉਦੋਂ ਤੋਂ ਮਨਸ਼ਾ ਹੋਈ, ਮੈਂ ਫਯਾਜ਼ ਸਾਹਿਬ ਨੂੰ ਕਿਹਾ ਵੀ ਮੇਰੀ ਕਦੇ ਵੀ ਵੀਜ਼ਾ ਲੱਗਿਆ ਨਾ ਜਨਾਬ, ਮੈਨੂੰ ਪਰਵੇਜ਼ ਰਾਹੀ ਹੋਰਾਂ ਜੀ ਨੂੰ ਜ਼ਰੂਰ ਮਿਲਾਉਣਾ। ਹਾਂ, ਨਹੀਂ ਮਿਲ ਲਓ। ਬਜ਼ੁਰਗ ਆਦਮੀ ਨੇ,
92 ਈਅਰ 올ਡ ਨੇ ਜੀ ਉਹ। ਹਾਂ ਮੈਂ ਮਿਲਿਆ ਤਾਂ ਨਹੀਂ, ਵੈਸੇ ਕਿਤਾਬ ਉਹਨਾਂ ਦੀ ਪੜ੍ਹੀ ਸੀ, ਪੰਜਾਬ ਕੀ ਫਿਲਮ ਦੀ ਤਾਰੀਖ ਹਾਂਜੀ, ਪੜ੍ਹੀ ਸੀ ਕਿਤਾਬ ਸੀ, ਪਤਾ ਜਿਹੜੀ ਨਹੀਂ ਮੇਰੇ ਕੋਲ ਜ਼ਿੰਦਾ ਕਿਤਾਬੇ ਵਾਲੇ ਹੈਗੇ ਨੇ ਪਰਸਨ, ਜ਼ਿੰਦਾ ਕਿਤਾਬੇ ਛਾਪਦੇ ਨੇ, ਉਹ ਵੀ ਰਾਸ਼ਿਦ ਕੁਛ ਨਾਮ ਉਹਨਾਂ ਦਾ, ਜ਼ਿੰਦਾ ਕਿਤਾਬੇ ਕੋਈ ਹੈ ਉਹਨਾਂ ਦਾ। ਤਾਂ ਉਹਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਪਰਵੇਜ਼ ਰਾਈ ਸਾਹਿਬ ਇੱਕ ਕਿਤਾਬ ਲਿਖ ਰਹੇ ਵੀ, ਉਹ ਕਹਿੰਦੇ ਮੈਂ ਬਿਲਕੁਲ ਬੇਦ ਸਬੂਤ ਦੱਸੂਗਾ ਕਿ ਇਹ ਪੰਜਾਬੀ ਫਿਲਮ ਸੀ ਕਿ ਉਹ ਵੀ ਮੇਰੇ ਕੋਲ ਸਬੂਤ ਪਏ। ਤਾਂ ਮੈਂ ਇਹ ਗੱਲ ਕਹਿੰਦੀ ਹਾਂ ਵੀ ਜਿਹੜੀ ਸਾਡੇ ਯੰਗ ਸਟੂਡੈਂਟ ਆ ਉਹ ਕਿਸੇ ਵਹਿਮ 'ਚ ਨਾ ਰਹਿਣ। ਇਸ ਲਈ ਬੈਟਰ ਇਹੀ ਹੈ ਵੀ ਆਪਾਂ ਸੱਚ ਸਾਹਮਣੇ ਲਿਆਈਏ। ਅਤੇ ਮੇਰੀ ਤੁਹਾਡੇ ਵਰਗੇ ਪਰਸਨ ਨੂੰ ਮਿਲ ਕੇ ਇਹੀ ਇੱਛਾ ਰਹਿੰਦੀ ਹੈ ਵੀ ਜੋ ਇਹਦੇ ਬਾਰੇ ਥੋੜ੍ਹਾ ਜਿਹਾ ਵੀ ਸੱਚ ਜਾਣਦੇ ਆ ਤਾਂ ਉਹ ਆਪਣੇ ਵਿਚਾਰ ਸਾਨੂੰ ਦੱਸਣ ਵੀ ਇਸ ਫਿਲਮ ਬਾਰੇ ਉਹਨਾਂ ਦੀ ਕੀ ਮਾਲੂਮਾਤ। ਜੇ ਹੁਣ ਤੁਹਾਡੇ ਕੋਲ ਵੀ ਇਹਦੇ ਨਾਲ ਜੁੜੀ ਹੋਈ ਜਾਂ ਕੋਈ ਤੁਹਾਡੀ ਜ਼ਿਹਨ 'ਚ ਜਾਂ ਕੋਈ ਅਖਬਾਰਾਂ 'ਚ ਮੈਗਜ਼ੀਨਾਂ 'ਚ ਪੜ੍ਹੀ ਹੋਈ ਵੀ ਇਹ ਚੀਜ਼ ਹੋਵੇ ਵੀ ਇਹ ਫਿਲਮ ਕਿਹੜੀ ਲੈਂਗੁਏਜ 'ਚ ਸੀ ਜਾਂ ਕੋਈ ਸ਼ੱਕ। ਕਿਹੜੀ ਫਿਲਮ ਦੀ ਗੱਲ ਕਰ ਰਹੇ ਹੀਰ ਰਾਂਝਾ ਦੀ 1932। ਅੱਜ ਜੇ ਪ੍ਰੂਵਨ ਹੈ ਹੁਣ ਕਿ ਬਈ ਇਹ ਦੋਵੇਂ ਲੈਂਗੁਏਜ ਫਿਲਮ ਜੀ ਬਾਈਲਿੰਗੁਅਲ ਸੀ, ਉਰਦੂ ਤੇ ਪੰਜਾਬੀ ਦੇ ਵਿੱਚ। ਤੇ ਵੇਖੋ ਇਹ ਬਾਈਲਿੰਗੁਅਲ ਫਿਲਮ ਦਾ ਖਾਸ ਉੱਤੇ ਢਾਂਚਾ ਦਾ ਹੋਣਾ ਉਹ ਠੀਕ ਨਹੀਂ ਸੀ, ਲੇਕਿਨ ਉਹਨਾਂ ਨੇ ਤਜਰਬਾ ਕੀਤਾ ਹੋਣਾ, ਪਹਿਲੀ ਫਿਲਮ ਸੀ, ਉਹਨੂੰ ਤਾਂ ਨਹੀਂ ਨਾ ਪਤਾ ਕਿ ਬਈ ਉਰਦੂ ਫਿਲਮਾਂ ਦਾ ਚੂੰਕਿ ਰਿਵਾਜ਼ ਸੀ, ਉਹਨਾਂ ਕਿ ਪਹਿਲੀ ਫਿਲਮ ਹੈ ਤੇ ਚਲੋ ਸਬਜੈਕਟ ਪੰਜਾਬ ਦਾ, ਲੇਕਿਨ ਲੈਂਗੁਏਜ ਉਹਨਾਂ ਨੂੰ ਉਰਦੂ ਕਰਕੇ ਗਾਣੇ ਸ਼ਾਣੇ ਪੰਜਾਬੀ ਪਾ ਦਿੱਤੇ। ਲੇਕਿਨ ਇੱਕ ਕੰਮ ਸ਼ੁਰੂ ਸਟਾਰਟ ਤੇ ਕੀਤਾ ਨਾ, ਤੇ ਇਹ ਕੋਸ਼ਿਸ਼ ਇੱਕ ਜਦੋਂ ਬੰਦਾ ਪਹਿਲੀ ਕੋਸ਼ਿਸ਼ ਕਰਦਾ ਨਾ, ਬਾਰ ਪਹਿਲੀ ਕੋਸ਼ਿਸ਼ ਹੋਣ ਦੇ ਨਾਲ ਉਹਦਾ ਮੁਕਾਮ ਤੇ ਹੈ ਨਾ। ਤੁਹਾਡੇ ਮੁਤਾਬਕ ਤੁਹਾਡੇ ਰਾਬਤੇ 'ਚ ਕੋਈ ਇਸ ਤਰ੍ਹਾਂ ਦੇ ਪਰਸਨਸ ਹੈਗੇ ਨੇ ਜਿਹੜੇ ਪੁਰਾਣੇ ਸਿਨੇਮੇ ਬਾਰੇ ਜਾਂ ਪੁਰਾਣੇ ਸਿਨੇਮੇ ਦੀ ਇਤਿਹਾਸਕਾਰੀ ਕਰਨ ਬਾਰੇ ਕੁਝ ਜਾਣਕਾਰੀ ਰੱਖਦੇ ਹੋ? ਇਹ ਜਿਨ੍ਹਾਂ ਦੇ ਨਾਂ ਲੈ ਰਹੇ ਹੋ ਇਹ ਨਾ, ਬਾਕੀ ਦੇ ਸਾਡੇ ਤੋਂ ਅਗਲੀ ਪੀੜ੍ਹੀ ਦੇ ਵਿੱਚ ਐਸਾ ਕੋਈ ਨਹੀਂ। ਇਹ ਤੁਸੀਂ ਜਿਹੜੇ ਬੰਦਿਆਂ ਤੁਸੀਂ ਨਾਂ ਲੈ ਰਹੇ ਹੋ ਬਸ ਉਹੀ ਸਮਝੋ। ਅੱਛਾ, ਜਿਹੜੀ ਮੈਂ ਇਹਨਾਂ ਦਾ ਨਾਮ ਸੁਣਿਆ ਸੀ ਇਕਬਾਲ ਕੇਸਰ, ਉਹਨਾਂ ਦਾ ਕੀ ਕੰਟਰੀਬਿਊਸ਼ਨ ਹੈ? ਇਕਬਾਲ ਕੇਸਰ ਮੈਂ ਫਰੈਂਕਲੀ ਸਪੀਕਿੰਗ ਹੈ ਕਿ ਉਹ ਦੂਸਰਿਆਂ ਦਾ ਜਿਹੜਾ ਬੰਦਾ ਨਾ ਉਹ ਵੀ ਮਤਲਬ ਕਿਸੇ ਆਲਰੇਡੀ ਜਿਹੜਾ ਰਿਸਰਚ ਕਰ ਰਹੇ ਨੇ ਅਤੇ ਉਹ ਵੀ ਉਹਨਾਂ ਕੋਲ ਮਾਲੂਮਾਤ ਲੈ ਕੇ ਨਾ ਤੇ ਉਹਨਾਂ ਨੇ ਆਪਣਾ ਰਿਸਰਚ ਬੇਸਡ ਪ੍ਰੋਗਰਾਮ ਕੀਤਾ, ਲੇਕਿਨ ਉਹ ਆਪਣਾ ਨਹੀਂ ਉਹਨਾਂ ਦਾ। ਇਹ ਗੱਲ ਮੈਂ ਵੀ ਮਤਲਬ ਮੈਂ ਦੇਖੀ ਮਹਿਸੂਸ ਕੀਤੀ ਹੈ। ਸਾਡੇ ਉੱਧਰ ਵੀ ਇੱਕ ਲੜਕਾ ਉਹਨੇ ਸਾਰਾ ਡਾਟਾ ਚੁਰਾਇਆ ਕਿਸੇ ਦਾ, ਹਾਂ ਇੱਧਰੋਂ ਲੈ ਕੇ ਨਾ। ਹਾਂਜੀ, ਤੇ ਫਿਰ ਬਾਅਦ ਵਿੱਚ ਉਹ ਭੀਮ ਰਾਜ ਗਰਗ ਸੀਗੇ ਅੰਕਲ, ਬੜੇ ਵਧੀਆ ਨੇਕ ਇਨਸਾਨ ਨੇ। ਲੇਕਿਨ ਇਹ ਵੀ ਕਿ ਇੱਕ ਹੁੰਦਾ ਪਰਸਨਲ ਐਫਰਟਸ ਦੇ ਨਾਲ। ਹਾਂਜੀ, ਉਹ RBI 'ਚ ਮੈਨੇਜਰ ਸੀ, ਉਹਨਾਂ ਕੋਲ ਟਾਈਮ ਨਹੀਂ ਸੀ, ਉਹਨਾਂ ਨੇ ਕਿਸੇ ਲੜਕੇ ਦੀ ਮਦਦ ਲਈ ਉਹ ਲੜਕੇ ਨੇ ਬਾਅਦ ਵਿੱਚ ਆਪਣੇ ਨਾਮ ਹੇਠ ਕਿਤਾਬ ਛਾਪਤੀ। ਉਹਨਾਂ ਦੀ ਤੁਸੀਂ ਇਹ ਸਮਝ ਲਓ 60 ਈਅਰ ਦੀ ਮਿਹਨਤ ਖਾ ਗਿਆ ਉਹ ਬੰਦਾ। ਤੇ ਉਹ ਠੀਕ ਹੈ, ਹਰ ਬੰਦਾ ਸਹੀ ਕੰਮ ਕਰ ਰਿਹਾ, ਕੋਈ ਨਾ ਕੁਝ ਕਰਦਾ, ਲੇਕਿਨ ਇੱਕ ਹੁੰਦਾ ਨਾ ਕਿ ਪਰਸਨਲ ਐਫਰਟਸ ਦੇ ਨਾਲ ਚੀਜ਼ ਜਿਹੜੀ ਕਿ ਕਿਸੇ ਨੂੰ ਨਾ ਪਤਾ ਹੋਵੇ ਕਿ ਬੰਦਾ ਕਹੇ ਜੀ ਇਹ ਮੈਂ ਦਰਿਆਫਤ ਕੀਤੀ, ਅਤੇ ਇੱਕ ਹੁੰਦਾ ਕਿ ਆਲਰੇਡੀ ਦਰਿਆਫਤਸ਼ੁਦਾ ਚੀਜ਼ਾਂ ਹੋਣ ਅਤੇ ਉਹ ਤੁਸੀਂ ਉਹਨਾਂ ਨੂੰ ਕਲੈਕਟ ਕਰ ਲਓ। ਖੁਸ਼ਮਿੰਦਰ ਕੌਰ ਸਾਹਿਬਾਂ ਨੇ ਮੈਨੂੰ ਜਿਹੜੀ ਕਿਤਾਬ ਦਿੱਤੀ ਹੈ, ਆਪਣਾ ਜਿਹੜਾ PhD ਜਿਹੜਾ ਥੀਸਿਸ ਸੀ ਇਹਨਾਂ ਦਾ ਪੰਜਾਬੀ ਸਿਨੇਮਾ ਦੇ ਬਾਰੇ, ਅਤੇ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਮਤਲਬ ਨੌਜਵਾਨ ਨਸਲ ਜਿਹੜੀ ਹੈ ਪੰਜਾਬ ਦੀ ਉਹ ਚਾਹੁੰਦੀ ਹੈ ਕਿ ਪੰਜਾਬ ਦਾ ਵਿਰਸਾ ਜਿਹੜਾ ਨਾ ਉਹਨੂੰ ਮਹਿਫੂਜ਼ ਕੀਤਾ ਜਾਏ, ਔਰ ਪੰਜਾਬ ਦੇ ਬਾਰੇ ਜਿਹੜੀ ਇਹ ਮਿਸਕਨਸੈਪਸ਼ਨ ਹੈ ਦੂਸਰੀਆਂ ਕੌਮਾਂ 'ਚ ਜਾਂ ਹੋਰ ਲੋਕਾਂ ਦੇ ਵਿੱਚ ਕਿ ਬੰਬਈ ਦੇ ਵਿੱਚ ਜਾਂ ਹੋਰ, ਅਸੀਂ ਖਾਲੀ ਬੰਬਈ ਨਹੀਂ ਕਹਿ ਸਕਦੇ, ਅਸੀਂ ਇੱਕ ਛੋਟੀ ਜਿਹੀ ਗੱਲ ਜਿਹੜੇ ਉਰਦੂ ਹਿੰਦੀ ਸਪੀਕਿੰਗ ਸਾਫ ਜਿਹੜੀ ਗੱਲ ਹੈ ਉਹ ਹਮੇਸ਼ਾ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ। ਉਹ ਕਹਿੰਦੇ ਕਿ ਜੋ ਜੇ ਅਦਬ ਦੇ ਵਿੱਚ ਤੇ ਅਸਾਂ ਤਰੱਕੀ ਕੀਤੀ ਹੈ, ਜੇ ਪੋਇਟਰੀ ਹੈ ਤੇ ਉਹ ਅਸਾਂ ਕੀਤਾ, ਜੇ ਫਿਲਮ ਹੈ ਤੇ ਉਹਦੇ 'ਚ ਅਸਾਂ ਕੀਤਾ, ਅਤੇ ਇਹ ਤਾਂ ਪੰਜਾਬ ਨੂੰ ਤਾਂ ਅਸਾਂ ਸਿਖਾਇਆ ਹੈ। ਅਸੀਂ ਇੱਥੇ ਸਿਖਾਉਣ ਵਾਲੇ, ਅਸੀਂ ਉਸਤਾਦ ਇਹਨਾਂ ਦੇ, ਅਤੇ ਅਸੀਂ ਕੋਈ ਗੱਲ ਨਹੀਂ। ਇੰਡੀਆ 'ਚ ਜੇ ਫਿਲਮ ਬਣੀ ਬੰਬੇ ਦੇ ਵਿੱਚ ਅਤੇ ਸਾਈਮਲਟੇਨੀਅਸਲੀ ਲਾਹੌਰ ਦੇ ਵਿੱਚ ਵੀ ਉਸ ਫਿਲਮ ਬਣਦੀ ਸੀ, ਬਲਕਿ ਸ਼ੁਰੂ ਲਾਹੌਰ 'ਚ ਹੋਈ ਸੀ। ਜੇ ਮਤਲਬ ਕਰੋਨਾਲੋਜੀਕਲ ਆਰਡਰ ਵੇਖੀਏ ਕਿਉਂਕਿ ਜਿਗਰਾ ਤਾਂ ਪੰਜਾਬੀਆਂ ਕੋਲੇ ਆ, ਪੈਸਾ ਗੁਜਰਾਤੀਆਂ ਨੇ ਲਗਾਇਆ ਸੀ ਸਿਨੇਮੇ ਦੇ ਸ਼ੁਰੂ ਤੋਂ, ਤੇ ਇੰਟੈਲੈਕਚੁਅਲ ਮਾਈਂਡ ਜਿਹੜਾ ਸੀ ਉਹ ਬੰਗਾਲੀਜ਼ ਦਾ ਸੀ, ਤਾਂ ਸਿਨੇਮਾ ਬਣਿਆ ਸੀ। ਜੇ ਸਿਨੇਮੇ ਦਾ ਗਹਿਨ ਅਧਿਐਨ ਕੀਤਾ ਜਾਵੇ ਤਾਂ ਇਹ ਤਿੰਨ ਹੀ ਲੋਕ ਨੇ ਜਿਨ੍ਹਾਂ ਨੇ ਸਿਨੇਮੇ ਨੂੰ। ਔਰ ਇਹਦੇ ਵਿੱਚ ਵੀ ਤੁਸੀਂ ਜੇ ਫਰਦਰ ਜਾਓ ਨਾ ਤੇ ਜਿਸ ਤੱਕ ਆਰਟਿਸਟ ਦਾ ਤਾਲੁਕ ਹੈ, ਫਨਕਾਰਾਂ ਦਾ, ਉਹ ਮਿਊਜ਼ਿਕ 'ਚ ਲਿਆ ਲਓ, ਆਪਣਾ ਐਕਟਿੰਗ 'ਚ ਲਿਆ ਲਓ, ਕਿਸੇ ਵੀ ਸ਼ੋਅ ਵਿੱਚ ਲਿਆ ਲਓ, ਉਹ ਮੋਸਟਲੀ ਪੰਜਾਬ ਤੋਂ ਆਇਆ। ਬਿਲਕੁਲ ਸਰ, ਪਾਰਟੀਗੇਟ ਤੋਂ ਸ਼ੁਰੂ ਹੋਇਆ ਸੀ, ਪੰਜਾਬ ਤੋਂ ਆਇਆ, ਪੰਜਾਬ ਤੋਂ ਹੀ ਲਾਹੌਰ। ਅੱਛਾ ਹੁੰਦਾ ਸੀ ਕਿ ਕੋਈ ਪਹਿਲਾਂ ਲਾਹੌਰ
ਤੇ ਲਾਹੌਰ ਦਾ ਮਰਕਜ਼ ਕਿਉਂਕਿ ਛੋਟਾ ਸੀ ਤੇ ਫਿਰ ਉਹਨਾਂ ਦਾ ਹੁੰਦਾ ਸੀ ਕਿ ਹੁਣ ਬੰਬਈ ਜਾਈਏ ਜਾਂ ਕਲਕੱਤੇ ਜਾਈਏ। ਫਿਰ ਪਾਰਟੀਸ਼ਨ ਦੇ ਵਿੱਚ ਫਿਰ ਉੱਥੋਂ ਜਿਹੜੇ ਲਾਹੌਰ ਦੇ ਆਰਟਿਸਟ ਹਨ ਜਿੱਥੋਂ ਗਏ, ਕੁਝ ਉਹ ਵਾਪਸ ਆਏ, ਕੁਝ ਵੈਸੇ ਜਿਨ੍ਹਾਂ ਦਾ ਖਿਆਲ ਸੀ ਕਿ ਬਈ ਪਾਕਿਸਤਾਨ ਜਾਣਾ ਚਾਹੀਦਾ ਉਹਨਾਂ ਮਾਈਗ੍ਰੇਟ ਕੀਤਾ। ਇੱਥੋਂ ਦੇ ਕੁਝ ਆਰਟਿਸਟ ਉੱਥੇ ਚਲੇ ਗਏ। ਮਸਲਨ ਹੈ ਕਿ ਸ਼ਿਆਮ ਸੁੰਦਰ ਮੂਸੀਕਾਰ ਸੀ ਇੱਥੇ, ਵਿਨੋਦ ਸੀ, ਇਹੋ ਜਿਹੇ ਮੂਸੀਕਾਰ ਬੰਬੇ ਚਲੇ ਗਏ। ਤੇ ਉੱਥੋਂ ਕਈ ਮੂਸੀਕਾਰ ਜਿਹੜੇ ਸਾਡੇ ਸਨ, ਰੋਜ਼ਾਮੀ, ਖਾਜਾ ਖੁਸ਼ੀਦ ਅਹਿਮਦ, ਇੱਥੇ ਆ ਨੂਰ ਜਹਾਂ ਇੱਥੇ ਆ ਗਈ। ਤੇ ਮੈਂ ਦੂਸਰੀ ਕਿਤਾਬ ਜਦੋਂ ਤੁਹਾਨੂੰ ਪੇਂਟ ਕਰਨਾ ਆਉਂਗੀ ਨਾ, ਤੁਹਾਨੂੰ ਹੋਰ ਵੀ ਵੱਧ ਖੁਸ਼ੀ ਹੋਊਗੀ। ਜਿਹੜੀ ਬੜਾ ਜ਼ਬਰਦਸਤ ਕੰਮ ਕੀਤਾ ਹੈ ਮਾਸ਼ਾਅੱਲਾ, ਤੁਸੀਂ ਜਾਰੀ ਰੱਖੋ ਤੇ ਜੋ ਹੋਰ ਵੀ ਕੋਈ ਮੇਰੇ ਪੱਖ ਜਿਹੜੇ ਵੀ ਨਿਕਲਦੇ ਨੇ ਨਾ ਉਹਨਾਂ ਦੇ ਹੋਣਾ ਚਾਹੀਦਾ। ਜੀਕੇ ਮਹਿਤਾ ਹੁਰੀ ਜਿਹੜੇ ਸੀਗੇ ਸਾਇਲੈਂਟ ਫਿਲਮਾਂ ਬਣਾਉਣ ਵਾਲੇ, ਪਹਿਲਾਂ ਦੀ ਪੰਜਾਬੀ ਦੀਆਂ ਸਾਇਲੈਂਟ ਫਿਲਮਾਂ ਬਣਾਉਣ ਵਾਲੇ, ਉਹ ਬੇਸਿਕਲੀ ਕੈਲੀਗ੍ਰਾਫਿਸਟ ਸੀਗੇ। ਅੱਛਾ ਅੱਛਾ। ਹਾਂਜੀ, ਅੰਗਰੇਜ਼ਾਂ ਦੀਆਂ ਫਿਲਮਾਂ ਦੇ ਲਈ ਉਹ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਕਮਰਸ਼ੀਅਲ ਲਿਖਿਆ ਕਰਦੇ ਸੀ ਵੀ ਫਲਾਂ ਫਿਲਮ ਇੱਥੇ ਲੱਗਣ ਲੱਗੀ ਆ। ਤਾਂ ਉਹ ਅਸਲ 'ਚ ਕੈਲੀਗ੍ਰਾਫੀ ਕਰਦੇ ਕਰਦੇ ਹੀ ਉਹਨਾਂ ਦੇ ਮਨ 'ਚ ਖਿਆਲ ਆਇਆ ਵੀ ਕਿੰਨਾ ਕੁ ਕੰਮ ਹੈ ਕਿਤੇ ਸਿਨੇਮਾ ਅਸੀਂ ਵੀ ਬਣਾ ਕੇ ਦੇਖਦੇ ਹਾਂ। ਅਸਲ ਦੇ ਵਿੱਚ ਜਿਹੜਾ ਅਸਲ ਸ਼ਬਦ ਹੈ ਨਾ, ਅਸਲ ਲਾਈਨ ਜਿਹੜੀ ਮੈਂ ਹੁਣ ਬੋਲਣ ਲੱਗੀ ਹਾਂ, ਉਹ ਇਹੀ ਹੈ ਸਾਇਲੈਂਟ ਸਿਨੇਮਾ 'ਚ ਲਿਜਾਣ ਵਾਲੀ। ਮੈਨੂੰ ਇੱਕੋ ਹੀ ਲਾਈਨ ਆ ਜਿੱਥੇ ਮੇਰੇ ਦਿਮਾਗ 'ਚ ਖਿਆਲ ਆਇਆ ਵੀ ਬੰਬੇ ਵਾਲੇ ਲੋਕ ਕਹਿੰਦੇ ਸਾਡਾ ਸਿਨੇਮਾ 1913 'ਚ ਹੋਇਆ, ਤੇ ਬੋਲਣ ਜਿਹੜਾ ਆ ਉਹ 1931 'ਚ ਲੱਗ ਗਿਆ ਉਹਨਾਂ ਦੀਆਂ ਫਿਲਮਾਂ, ਟੋਕੀ ਫਿਲਮਾਂ। ਪਰ ਸਾਡੇ ਪੰਜਾਬੀਆਂ ਨੇ ਪਹਿਲਾਂ ਤਾਂ ਕੁਛ ਕੋਸ਼ਿਸ਼ ਕੀਤੀ ਹੋਈ ਹੋਊਗੀ। ਉਹ ਕੋਸ਼ਿਸ਼ ਲੱਭਦਿਆਂ ਲੱਭਦਿਆਂ ਮੈਂ ਉੱਥੇ ਗਈ ਕਿ ਅਸਲ 'ਚ ਪੰਜਾਬੀ, ਕਿਉਂਕਿ ਜਿਹੜੀ ਇੱਕ ਇੰਟਰਸਟਿੰਗ ਕੰਸੈਪਟ ਇਹ ਵੀ ਤਾਂ ਹੈ, ਜਿਹੜੀ ਫਿਲਮ ਵੀ ਸਾਇਲੈਂਟ ਉਹਦੀ ਕੋਈ ਲੈਂਗੁਏਜ ਨਹੀਂ, ਤਾਂ ਪਰ ਉਹਨੂੰ ਅਸੀਂ ਖੇਤਰ ਦੇ ਆਧਾਰ 'ਤੇ ਵੰਡਿਆ। ਉਹ ਫਿਲਮ ਦੇ ਵਿੱਚ ਬੰਦਿਆਂ ਨੇ ਡਰੈਸ ਕਿਸ ਤਰ੍ਹਾਂ ਦੀ ਪਹਿਨੀ ਹੋਈ ਹੈ, ਉਹਦੇ ਵਿੱਚ ਲੋਕੇਸ਼ਨਾਂ ਕਿਹੜੀਆਂ ਨੇ, ਉਹ ਮੈਂ ਲੱਭ ਚੁੱਕੀ ਹਾਂ, ਉਹ ਸਾਰੀਆਂ ਪੰਜਾਬ ਦੀਆਂ ਹੀ। ਪੰਜਾਬ ਦੀਆਂ ਬਿਲਕੁਲ ਸਰ, ਬੰਦਿਆਂ ਨੇ, ਪੰਜਾਬੀ ਬੰਦਿਆਂ ਨੇ ਬਣਾਈਆਂ, ਉਹ ਪੰਜਾਬ ਨੂੰ ਉਹਨਾਂ ਨੇ ਉਹਦੇ 'ਚ ਰਿਪਰੈਜ਼ੈਂਟ ਕੀਤਾ। ਔਰ ਇਹ ਪੰਜਾਬੀ ਫਿਲਮਾਂ ਜਿਹੜੀਆਂ ਵੇਖੋਗੇ ਨਾ, ਆਮ ਤੌਰ 'ਤੇ ਪਿੰਡ ਦਾ ਮਾਹੌਲ ਔਰ ਲਾਚਾ ਕੁੜਤਾ, ਕੁੜੀਆਂ ਵੀ ਲਾਚਾ ਕੁੜਤਾ, ਉਹ ਠੀਕ ਹੈ, ਲਾਚਾ ਕੁੜਤੇ ਡਿਜ਼ਾਈਨ ਉਹਨਾਂ ਬਣਾਏ ਨੇ, ਥੋੜਾ ਫਿਲਮੀ ਟੱਚ ਵੀ ਹੈ, ਲੇਕਿਨ ਬੇਸਿਕ ਬਸ ਉਹੀ ਹੈ। ਔਰ ਫਿਰ ਬੜੇ ਬੜੇ ਮਤਲਬ ਗਾਣੇ ਜਿਹੜੇ ਹਾਲੇ ਵੀ ਚੱਲਦੇ ਨੇ ਉਹ ਸਾਰੇ ਲਾਚੇ ਕੁੜਤੇ 'ਚ ਨੇ। ਜਦੋਂ ਹੌਲੀ ਜਿਹੀ ਲੈਣਾ ਮੇਰਾ ਕਿਤਾਬ ਦੇ ਖੈਰ ਜੀ, ਮੈਂ ਇਹ ਤੁਹਾਨੂੰ ਆਪਣੀ ਕਿਤਾਬ ਭੇਂਟ ਕਰਨੀ ਹੈ। ਟਿਕਟਾਂ 2 ਲੈ ਲਈ ਤੁਸੀਂ। ਇਹਨੂੰ ਗੁਰਮੁਖੀ ਦੇ ਵਿੱਚ ਮੈਨੂੰ ਹੋਪ ਹੈ ਕਿ ਤੁਸੀਂ ਇਹਦੇ ਪੋਸਟਰ ਦੇਖੋਗੇ ਔਰ ਜਿਹੜਾ ਵੀ ਇਹਦੇ ਵਿੱਚ ਹੋਰ ਕੁਝ ਮੈਨੂੰ ਸੁਝਾਅ ਵੀ ਦਿਓਗੇ। ਵੇਖੋ ਜਿਸ ਤੱਕ ਮੈਂ ਗੁਰਮੁਖੀ ਸਮਝਦਾ ਤਾਂ ਨਹੀਂ, ਜਿਸ ਤੱਕ ਸਮਝ ਆਈ ਜੀ ਜੀ, ਵੇਖਾਂ ਤਸਵੀਰਾਂ ਔਰ ਬਾਕੀ ਚੀਜ਼ਾਂ ਤੇ ਮੌਜੂਦ ਨੇ ਨਾ। ਮੇਰੀ ਕਿਤਾਬ ਦੇ ਵਿੱਚ ਇੰਟਰਸਟਿੰਗ ਫੈਕਟ ਇਹ ਹੈ ਜੀ, ਮੈਨੂੰ ਇਸ ਗੱਲ ਦਾ ਮਾਣ ਆ ਕਿ ਜਿੰਨੀ ਇਹ ਕਿਤਾਬ ਲਹਿੰਦੇ ਪੰਜਾਬ ਦੇ ਵਿੱਚ ਇਹਨੂੰ ਪਿਆਰ ਮਿਲਿਆ, ਚੜ੍ਹਦੇ ਦੇ ਵਿੱਚ ਮੈਂ ਸਿਰਫ ਪ੍ਰੋਫੈਸਰਸ ਦੀ ਹਾਮੀ ਭਰ ਸਕਦੀ, ਉਹਨਾਂ ਨੇ ਮੈਨੂੰ ਸ਼ਾਬਾਸ਼ ਦਿੱਤੀ, ਬੱਚਿਆਂ ਦੀ ਤਰ੍ਹਾਂ ਪਿਆਰ ਦਿੱਤਾ, ਮੇਰੀ ਕਿਤਾਬ ਨੂੰ ਪ੍ਰਮੋਟ ਵੀ ਕੀਤਾ। ਪਰ ਜਿੰਨੀ ਇਹ ਪੰਜਾਬ ਚੜ੍ਹਦੇ 'ਚ ਲਹਿੰਦੇ ਤੇ ਚੜ੍ਹਦੇ ਪੰਜਾਬ ਨਾਲੋਂ ਅਨਦਰ ਸਟੇਟ 'ਚ ਵੀ ਹੈ, ਜਿਨ੍ਹਾਂ ਲੋਕਾਂ ਨੂੰ ਪੰਜਾਬੀ ਆਉਂਦੀ ਨੂੰ ਉਹਨਾਂ ਨੇ ਜਾਣ ਕੇ ਮੰਗਾ ਕੇ ਪੜ੍ਹੀ, ਕਹਿੰਦੇ ਅਸੀਂ ਆਪੇ ਟਰਾਂਸਲੇਟ ਕਰਾ ਲਾਂਗੇ। ਅਸੀਂ ਸਿਰਫ ਇਹ ਦੇਖਣਾ ਚਾਹੁੰਦੇ ਹਾਂ ਵੀ ਲਿਖਿਆ ਕੀ ਹੈ, ਪੰਜਾਬੀ ਉੱਠ ਪਏ ਕਹਿੰਦੇ ਇਹ ਦੇਖਣਾ ਚਾਹੁੰਦੇ ਹਾਂ। ਮੇਰੀ ਕਿਤਾਬ ਕਰਨਾਟਕ ਗਈ, ਬੰਗਲੌਰ ਗਈ, ਮਦਰਾਸ ਗਈ, ਉੱਥੇ ਉਹ ਕਹਿੰਦੇ ਅਸੀਂ ਕਲੋਨੀ ਦੇ ਬੰਦਿਆਂ ਤੋਂ ਪੜ੍ਹਾ ਕੇ ਪੰਜਾਬੀ ਪੜ੍ਹਾਵਾਂਗੇ। ਅਸੀਂ ਸਿਰਫ ਇਹ ਦੇਖਣਾ ਚਾਹੁੰਦੇ ਹਾਂ ਕਿ ਪੰਜਾਬ 'ਚ ਵੀ ਕੋਈ ਹੈਗਾ। ਬੜਾ ਅੱਛਾ ਕੰਮ ਹੈ ਜੀ, ਔਰ ਤੁਹਾਨੂੰ ਬਹੁਤ ਮੁਬਾਰਕ ਹੋਵੇ ਸ਼ੁਕਰੀਆ ਇਸ ਕੰਮ ਕਰਨ ਦਾ, ਤੇ ਅੱਲਾਹ ਤਾਲਾ ਤੁਹਾਨੂੰ ਹੋਰ ਹੀ ਮਦਦ ਦੇਵੇ ਤਾਂ ਕਿ ਮਜ਼ੀਦ ਤੁਸੀਂ ਖੋਜਕਾਰੀ ਕਰੋ ਸਿਨੇਮਾ ਦੇ ਬਾਰੇ 'ਚ ਔਰ ਆਰਟ ਦੇ ਜਿੰਨੇ ਦੂਜੇ ਸ਼ੋਬੇ ਨੇ ਉਹਨਾਂ ਦੇ ਬਾਰੇ 'ਚ। ਲੇਕਿਨ ਇਹ ਕਿ ਸਿਨੇਮਾ ਤੇ ਇੱਕ ਤੁਹਾਡੀ ਜਿਹੜਾ ਆਪਣਾ ਪੈਸ਼ਨ ਹੈ ਬਿਹਤਰ, ਬਹੁਤ ਅੱਛਾ ਹੈ।